ਤੇ ਅਗਲੀ ਗੱਲ ਕਰੀਏ ਇੱਕ ਬੜੇ ਪੰਜਾਬ ਦੇ ਨਾਲ ਸੰਬੰਧਿਤ ਇੱਕ ਬੜੇ ਗੰਭੀਰ ਮੁੱਦੇ ਦੀ, ਜਿਹਦੇ ਉੱਤੇ ਚਰਚਾ ਜਿੰਨੀ ਕੁ ਪੰਜਾਬ ਦੇ ਵਿੱਚ ਹੋਣੀ ਚਾਹੀਦੀ ਸ਼ਰਮਾ ਜੀ, ਉਨੀ ਹੋ ਨਹੀਂ ਰਹੀ। ਬੇਅਦਬੀ ਸੋਧ ਜਿਹੜਾ ਕਾਨੂੰਨ ਬਿੱਲ ਲਿਆਂਦਾ ਨਵਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਂ ਦੇ ਨਾਲ ਲੱਗਿਆ ਹੋਇਆ, ਤਾਂ ਉਸ ਮਾਮਲੇ ਦੇ ਵਿੱਚ ਕਹਿੰਦੇ ਕਿ ਕਾਨੂੰਨ ਸਖਤ ਹੈ, ਤਾਂ ਬੜਾ ਰੌਲਾ ਪਾਇਆ ਜਾ ਰਿਹਾ, ਪਰ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਜਿਹੜਾ ਉਹ ਲਗਾਤਾਰ ਜਾਰੀ ਹੈ ਜੀ। ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੋਧ ਬਿੱਲ 2026 ਜਦੋਂ ਪੰਜਾਬ ਦੀ ਵਿਧਾਨ ਸਭਾ 'ਚ ਪੇਸ਼ ਹੋਇਆ ਜੀ, ਉਸ ਬਿੱਲ ਨੂੰ ਪਾਸ ਕੀਤਾ ਗਿਆ ਸਰਬਸੰਮਤੀ ਨਾਲ। ਪਾਸ ਹੋਣ ਤੋਂ ਬਾਅਦ ਉਹ ਰਾਜਪਾਲ ਕੋਲ ਗਿਆ, ਰਾਜਪਾਲ ਦੀ ਮੋਹਰ ਲੱਗੀ। ਮੋਹਰ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਜੀ, ਬਿੱਲ ਕਾਨੂੰਨੀ ਰੂਪ ਧਾਰ ਗਿਆ। ਕਾਨੂੰਨ ਬਣਨ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸ਼ੁਕਰਾਨਾ ਯਾਤਰਾ ਤੇ ਨਿਕਲ ਪਏ ਜੀ। ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸਾਹਿਬਾਨ ਨੂੰ ਫਿਰ ਸਮਝ ਆਈ ਕਿ ਤਾਂ ਠੀਕ ਨਹੀਂ ਗਾ ਜੀ, ਫਿਰ ਸਹੀ ਹੈ, ਇਹ ਤਾਂ ਕਾਨੂੰਨ ਸਹੀ ਨਹੀਂ ਬਣਿਆ ਜੀ। ਬਿਲਕੁਲ ਸਰਕਾਰ ਨੇ ਸਿਸਟਮ ਨੇ ਇਹ ਧੱਕਾਬੰਦੀ ਕੀਤੀ ਕਿ ਜਿਹੜੀ ਧਿਰ ਨਾਲ ਸੰਬੰਧਿਤ ਬਿੱਲ ਹੈ ਤੁਸੀਂ ਉਹਨਾਂ ਦੀ ਰਾਏ ਵੀ ਨਹੀਂ ਲੈ ਰਹੇ। ਵੈਸੇ ਤਾਂ ਸ਼੍ਰੋਮਣੀ ਕਮੇਟੀ 'ਚ ਲੱਖ ਖਾਮੀਆਂ ਹੋਣ, ਸਿੱਖ ਕੌਮ ਦੀ ਮੁੱਢਲੀ ਸੰਸਥਾ ਹੈ, ਉਸ ਤੋਂ ਤੁਸੀਂ ਮੁਨਕਰ ਥੋੜਾ ਹੋ ਸਕਦੇ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦੇ ਉੱਤੇ ਸਵਾਲ ਉੱਠਦੇ ਰਹੇ ਨੇ, ਪਰ ਉਸ ਸਥਾਨ ਦਾ ਰੁਤਬਾ ਥੋੜਾ ਘਟ ਜੂਗਾ। ਬਿਲਕੁਲ ਜੀ, ਸਹੀ। ਉਸ ਨਾਤੇ ਤੁਹਾਡਾ ਉੱਥੇ ਤੱਕ ਪਹੁੰਚ ਅਪਰੋਚ ਕਰਨਾ ਤੁਹਾਡੀ ਜ਼ਿੰਮੇਵਾਰੀ ਬਣਦੀ ਸੀ। ਅਸੀਂ ਜੀ ਲੋਕਾਂ ਤੋਂ ਰਾਏ ਮੰਗੀ ਸੀ, ਲੋਕਾਂ ਨੇ ਰਾਏ ਦੇਤੀ ਤੇ ਅਸੀਂ ਲੋਕਾਂ ਦੀ ਰਾਏ ਨਾਲ ਕਾਨੂੰਨ ਬਣਾਤਾ। ਵੀ ਕਾਨੂੰਨ ਦਾ ਜਿਹੜਾ ਖਰੜਾ ਤਿਆਰ ਹੋਏ ਲੋਕਾਂ ਸਾਹਮਣੇ ਰੱਖਿਆ। ਸਹੀ ਹੈ, ਬਿਲਕੁਲ ਬਿਲਕੁਲ। ਉਹ ਸਿੱਖ ਸੰਗਤ ਸਾਹਮਣੇ ਹੀ ਰੱਖਿਆ। ਜੇ ਤੁਸੀਂ ਕੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਧਾਰ ਤੇ ਬਣਾ ਰਹੇ ਸੀ ਕਾਨੂੰਨ, ਪੰਥ ਉਹ ਕਹਿੰਦਾ ਜੀ ਜਿਹਨੇ ਮੈਨੂੰ ਸਰੋਪਾ ਪਾਇਆ ਅਸਲੀ ਪੰਥ ਉਹ ਹੈ, ਭਗਵੰਤ ਮਾਨ ਕਹਿੰਦਾ। ਅੱਛਾ, ਹੈਨਾ। ਸੁਖਬੀਰ ਬਾਦਲ ਕਹਿੰਦਾ ਜਿਹੜਾ ਸਾਡੇ ਨਾਲ ਅਸਲੀ ਪੰਥ ਉਹ ਆ। ਹੈਨਾ। ਸਿੱਖ ਸੰਸਥਾਵਾਂ ਜਿਹੜੀਆਂ ਕਹਿੰਦੇ ਅਸੀਂ ਦੋਹਾਂ ਧਿਰਾਂ ਨਾਲ ਨਹੀਂ, ਅਸਲੀਆਂ। ਹੁਣ ਇੱਥੇ ਪੰਥ ਦੀ ਪਰਿਭਾਸ਼ਾ ਪਿੱਛੇ ਇੱਕ ਅਸਮਾਨ ਹੈ। ਸਹੀ ਹੈ। ਕਾਨੂੰਨ ਤਾਂ ਬਹੁਤ ਪਿੱਛੇ ਰਹਿ ਗਿਆ। ਕਾਨੂੰਨ ਦੀਆਂ ਖਾਮੀਆਂ ਚੰਗਿਆਈਆਂ ਹੁਣ ਤਾਈਆਂ ਉਹਦੇ ਤਾਂ ਗੱਲੇ ਨਹੀਂ ਹੋ ਰਹੀ ਕੋਈ ਜੀ। ਆਪਣੇ ਆਪ ਨੂੰ ਸਾਬਤ ਤੇ ਸਥਾਪਿਤ ਕਰਨ ਦੀ ਲੜਾਈ ਚੱਲ ਰਹੀ ਹੈ। ਹੁਣ ਇਹ ਸਾਰੀ ਪ੍ਰਕਿਰਿਆ ਦੇ ਵਿੱਚ SGPC ਨੇ ਪਹਿਲਾਂ ਸਵਾਗਤ ਕਰਤਾ ਤੇ ਹੁਣ ਕਹਿੰਦੇ ਨਹੀਂ ਜੀ ਜਥੇਦਾਰ ਸਾਹਿਬ ਬੁਲਾਓ ਮੀਟਿੰਗ। ਜਥੇਦਾਰ ਸਾਹਿਬ ਨੇ ਮੀਟਿੰਗ ਬੁਲਾ ਲਈ। ਅੱਛਾ। ਮੀਟਿੰਗ 'ਚ ਮਾਹਿਰਾਂ ਨੇ ਰੱਖਤਾ ਜੀ ਕਿਹਾ ਗਲਤ ਹੈ ਜੀ, ਆਹ ਠੀਕ ਨਹੀਂ ਗਾ, ਇਹਨੂੰ ਠੀਕ ਕਰੋ। ਹੁਣ ਪੁਨਰ ਸਰਜੀਤ ਦੀ ਲੀਡਰ ਵੀ ਜਗੀਰ ਕੌਰ ਵੀ ਕਹਿੰਦੀ ਹੈ ਕਿ ਸਾਨੂੰ ਸਜ਼ਾ ਤੋਂ ਕੋਈ ਮਸਲਾ ਨਹੀਂ ਜੀ, ਪਰ ਗੁਰੂ ਗ੍ਰੰਥ ਸਾਹਿਬ ਦੀ ਸਾਰੇ ਜੋ ਵੀ ਸੇਵਾ ਸੰਭਾਲ ਹੈ ਸਾਰਾ ਕੁਛ ਹੈ, ਉਹਦਾ ਅਧਿਕਾਰ ਤੁਹਾਨੂੰ ਥੋੜਾ ਕਿ ਪੁਲਿਸ ਦੇ ਹੱਥ ਦੇ ਦਾਂਗੇ, ਸਰਕਾਰ ਦੇ ਹੱਥ। ਇਹ ਤਾਂ SGPC ਦੇ ਕੰਟਰੋਲ 'ਚ ਰਹਿਣਾ ਚਾਹੀਦਾ। ਤੇ ਇਸ ਲਈ ਕਹਿੰਦੀ ਕਿ ਵੀ ਸੋਧ ਜ਼ਰੂਰੀ ਹੈ। ਇਹੀ ਗੱਲ ਜਥੇਦਾਰ ਸਾਹਿਬ ਤੇ SGPC ਹੁਣ ਕਹਿ ਰਹੀ ਹੈ ਕਿ ਸਾਨੂੰ ਕਾਨੂੰਨ ਤੇ ਕੋਈ ਮਸਲਾ ਨਹੀਂ ਜੀ, ਕਾਨੂੰਨ ਲਾਗੂ ਹੋਣਾ ਚਾਹੀਦਾ, ਪਰ ਉਹਦੇ ਜਿਹੜੀਆਂ ਉਣਤਾਈਆਂ ਨੇ ਉਹਨੂੰ ਦੂਰ ਕਰੋ ਜੀ, ਆਹ ਸੋਧਾਂ ਕਰੋ ਜੀ, ਅਸਾਂ ਤਾਂ ਮਨਜ਼ੂਰ ਕਰਾਂਗੇ। ਸਹੀ ਹੈ। ਇੱਕ ਧਿਰ ਜਿਹੜੀ ਮਤਲਬ ਕਿ ਸਿੱਧੀ ਆਮ ਆਦਮੀ ਪਾਰਟੀ ਦੇ ਨਾਲ ਉਹ ਕਹਿੰਦੀ ਵੀ ਇਹ ਤੋਂ ਵਧੀਆ ਕਦੇ ਕਾਨੂੰਨ ਨਹੀਂ ਬਣਿਆ, ਇਹੀ ਕਾਨੂੰਨ ਸਭ ਤੋਂ ਵਧੀਆ, ਇਸੇ ਨੇ ਸਾਨੂੰ ਸਾਰਾ ਕੁਝ ਕਰਾ ਦੇਣਾ। ਅਸਲੀ ਸਿੱਖ ਤਾਂ ਭਗਵੰਤ ਮਾਨ ਬਣ ਗਿਆ, ਹੁਣ ਸਾਨੂੰ ਹੋਰ ਕਿਸੇ ਦੀ ਲੋੜ ਨਹੀਂ। ਇਹ ਸਭ ਦੇ ਦਰਮਿਆਨ ਇੱਕ ਸਿੱਖ ਧੜਾ, ਸਿੱਖ ਵਿਚਾਰਕ ਕੁਝ ਲੋਕ ਉਹ ਨੇ ਜਿਹੜੇ ਕਹਿੰਦੇ ਕਿ ਇਹ ਕਾਨੂੰਨ ਮੁੱਢੋਂ ਰੱਦ ਹੋਣਾ ਚਾਹੀਦਾ। ਸਹੀ ਹੈ। 2026 ਵਾਲਾ ਹੀ ਨਹੀਂ, 2008 ਵਾਲਾ ਵੀ ਰੱਦ ਹੋਣਾ ਚਾਹੀਦਾ ਕਿ ਉਸ ਸਮੇਂ ਬਾਦਲਾਂ ਦਾ ਰਾਜ ਸੀਗਾ ਤੇ SGPC ਨੇ ਇਤਰਾਜ਼ ਨਹੀਂ ਕੀਤਾ, ਜਦ ਵੀ ਤਾਂ ਸਰਕਾਰ ਆਪਣੇ ਕੰਟਰੋਲ 'ਚ ਕਿੰਨਾ ਕੁਝ ਲੈ ਗਈ। ਸੋ ਇਸ ਲਈ ਕਹਿੰਦੇ ਕਿ ਉਹ ਵੀ ਰੱਦ ਤੇ ਇਹ ਵੀ ਰੱਦ ਹੋਣਾ ਚਾਹੀਦਾ। ਹੁਣ ਇੱਕ ਧਿਰ ਹੋ ਹੈ। ਸੋ ਇਹ ਤਿੰਨ ਧੜਿਆਂ 'ਚ ਵੰਡਿਆ ਪੰਜਾਬ ਦਾ ਸਿੱਖ ਭਾਈਚਾਰਾ। ਇਸ ਵੰਡ ਦੇ ਵਿੱਚੋਂ ਆਮ ਆਦਮੀ ਪਾਰਟੀ ਵੀ ਰਾਜਨੀਤਿਕ ਲਾਹਾ ਭਾਲਦੀ ਹੈ ਤੇ BJP ਵੀ ਆਪਣਾ ਫਾਇਦਾ ਦੇਖਦੀ ਹੈ। ਜੀ ਜੀ। ਮਤਲਬ ਸਿੱਖ ਕੌਮ ਨੂੰ ਧਿਆਨ 'ਚ ਰੱਖ ਕੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ 'ਚ ਰੱਖ ਕੇ ਤੁਸੀਂ ਕਹਿੰਦੇ ਹੋ ਅਸੀਂ ਸਿੱਖਾਂ ਲਈ ਕਾਨੂੰਨ ਬਣਾਇਆ ਤੇ ਸਿੱਖ ਭਾਈਚਾਰਾ ਹੀ ਤਿੰਨ ਧੜਿਆਂ 'ਚ ਵੰਡਿਆ ਗਿਆ। ਹੋਰਾਂ ਨਾਲ ਜਿਹੜੀ ਲੜਾਉਣ ਦੀ ਰਾਜਨੀਤੀ ਆ ਉਹ ਜਦ ਚੱਲੂਗੀ ਕਿਤੇ 2027 'ਚ ਸਿੱਖ ਭਾਈਚਾਰਾ ਸਿੱਖ ਭਾਈਚਾਰਾ ਨਾਲ ਲੜਦਾ ਨਜ਼ਰ ਨਾ ਆਵੇ ਪੰਜਾਬ 'ਚ। ਹਾਲਤ ਤਾਂ ਇਹ ਬਣਾਤੀ ਜੀ। ਹੁਣ ਇਹ ਸਾਰੀ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਜੀ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤੋਂ ਦਮਦਮਾ ਸਾਹਿਬ ਹੈ ਨਾ, ਤੇ ਦਮਦਮਾ ਸਾਹਿਬ ਤੋਂ ਮਸਤੂਆਣਾ ਸਾਹਿਬ ਤੇ ਜੀ ਫਿਰ ਜੀ ਇੱਥੇ ਪਟਿਆਲੇ ਆ ਕੇ ਦੁੱਖਨਿਵਾਰਨ ਸਾਹਿਬ, ਫਿਰ ਫਤਿਹਗੜ੍ਹ ਸਾਹਿਬ। ਲਓ ਜੀ ਮੈਂ ਸ਼ੁਕਰਾਨਾ ਯਾਤਰਾ ਕਰਤੀ ਤੇ ਹਰ ਥਾਂ ਤੇ ਕੀ ਪ੍ਰਚਾਰਿਆ ਕਿ ਇਹੋ ਜਿਹਾ ਕਾਨੂੰਨ ਬਣਾਤਾ ਇਹ ਤੋਂ ਬਾਅਦ ਬੇਅਦਬੀ ਨਹੀਂ ਜੀ ਜੀ ਕੋਈ ਕਰਨ ਦੀ ਹਿੰਮਤ ਨਹੀਂ ਕਰੂਗਾ। ਤੇ ਸੰਗਤ ਪੁੱਛਦੀ ਰਹੀ ਕਿ ਅਸੀਂ ਤਾਂ
ਤਿੰਨ ਮੁੱਖ ਮੰਤਰੀ ਬਦਲ ਲਏ, ਦੋ ਸਰਕਾਰਾਂ ਬਦਲ ਲਈਆਂ ਬੈਠੂ ਕਲਾਂ ਬਰਗਾੜੀ ਦੇ ਇਨਸਾਫ ਦੇ ਲਈ। ਉਹਦਾ ਕੀ ਬਣਿਆ ਉਹਦਾ ਦੱਸ ਦਿਓ ਜੀ। ਬਿਲਕੁਲ। ਉਹ ਸਾਰੇ ਕੇਸ ਚੰਡੀਗੜ੍ਹ ਤਬਦੀਲ ਵੀ ਹੋ ਗਏ, ਪੰਜਾਬ ਤੋਂ ਬਾਹਰ ਵੀ ਚਲ ਗਏ, ਉੱਥੇ ਤੁਸੀਂ ਕੋਈ ਪੈਰਵੀ ਵੀ ਨਹੀਂ ਕਰ ਸਕੇ ਜੀ। ਚਲੋ ਤੁਸੀਂ ਕਾਨੂੰਨ ਦਾ ਇਹ ਪ੍ਰਚਾਰ ਕਿ ਅਜਿਹਾ ਕਾਨੂੰਨ ਹੋਰ ਕਿਸੇ ਸੂਬੇ ਨੇ ਬਣਾਇਆ ਹੀ ਨਹੀਂ, ਕਿਸੇ ਦੇਸ਼ ਦੁਨੀਆ 'ਚ ਬਣਿਆ ਹੀ ਨਹੀਂ, ਅਸੀਂ ਬਣਾਇਆ, ਤੁਸੀਂ ਦੂਜੇ ਸੂਬਿਆਂ ਤੱਕ ਨਹੀਂ ਕਹਿਣ ਚਲੇ ਗਏ ਤੁਸੀਂ ਵੀ ਸਾਡੀ ਮੰਨ ਲਓ ਇਹੋ ਜਿਹਾ ਕਾਨੂੰਨ ਬਣਾ ਲਓ। ਤੁਹਾਡਾ ਸ਼ੁਕਰਾਨਾ ਯਾਤਰਾ ਦਾ ਸਫ਼ਰ ਪਟਨਾ ਸਾਹਿਬ ਤੱਕ ਗਿਆ, ਤੁਸੀਂ ਬਿਹਾਰ ਜਾ ਕੇ ਵੀ ਇਹ ਗੱਲ ਕਹੀ ਪਰਿਵਾਰ ਸਮੇਤ ਮੱਥਾ ਟੇਕਣ ਗਏ ਤਾਂ ਜੀ, ਤੇ ਪਰ ਇੱਧਰ ਪੰਜਾਬ 'ਚ ਬੇਅਦਬੀ ਦੀਆਂ ਘਟਨਾ ਰੁਕ ਨਹੀਂ ਰਹੀਆਂ। ਇਸ ਨਵੇਂ ਕਾਨੂੰਨ ਤੋਂ ਬਾਅਦ ਵੀ 4-5 ਘਟਨਾਵਾਂ ਸਾਡੇ ਸਾਹਮਣੇ ਆ ਚੁੱਕੀਆਂ ਨੇ ਤੇ ਹੁਣ ਫੇਰ ਜਲੰਧਰ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਸੋਮਵਾਰ ਦੇਰ ਰਾਤ ਦੀ ਹੈ। ਠੀਕ ਹੈ ਜੀ। ਦੇਰ ਰਾਤ ਦੀ ਇਹ ਘਟਨਾ ਰਾਤ ਨੂੰ 11 ਵਜੇ ਦੇ ਕਰੀਬ ਮਿੱਟੀ 'ਚ ਲਿਬੜੇ ਹੋਏ ਇਹਨਾਂ ਗੁਟਕਾ ਸਾਹਿਬ ਦੇ ਮਤਲਬ ਪੱਤਰੇ, ਗੁਟਕਾ ਸਾਹਿਬ ਦੇ ਅੰਗ ਉਹ ਖਿਲਰੇ ਮਿਲੇ ਤੇ ਉਹ ਕਹਿੰਦੇ ਜੀ ਇਹ ਸ਼ਰਾਰਤ ਹੈ, ਇਹ ਸਾਜ਼ਿਸ਼ ਹੈ, ਇਸ ਲਈ ਸਿੱਖ ਸੰਗਤ 'ਚ ਰੋਸਾਪਨ ਪਿਆ, ਉੱਥੇ ਇਕੱਠ ਹੋ ਗਿਆ, ਨਿਹੰਗ ਜਥੇਬੰਦੀਆਂ ਆ ਗਈਆਂ, ਸਿੰਘ ਸੰਗਠਨ ਆ ਗਏ, ਪੁਲਿਸ ਆ ਗਈ, ਲਓ ਜੀ ਕਹਿੰਦੇ ਜੀ ਪਾ ਦਿਓ ਕਾਰਵਾਈ ਜੀ, ਪਰਤੀ ਜੀ ਕਹਿੰਦੇ ਅਸੀਂ ਕਾਰਵਾਈ ਕਰਤੀ ਜੀ। ਇਹ ਜਲੰਧਰ ਤੇ ਰਾਜਾ ਗਾਰਡਨ ਖੇਤਰ ਦੀ ਘਟਨਾ। ਠੀਕ ਹੈ ਜੀ। ਤੇ ਉੱਥੇ ਜੀ ਪੁਲਿਸ ਥਾਣਾ ਬਸਤੀ ਬਾਬਾ ਖੇਲ ਉਹਦੀ ਪੁਲਿਸ ਪਹੁੰਚ ਗਈ ਤੇ ਸਾਰਾ ਕੁਝ ਕਹਿੰਦੇ ਜੀ ਅਸੀਂ ਅਣਪਛਾਤਿਆਂ ਖਿਲਾਫ ਪਰਚਾ ਦਰਜ ਕਰ ਲਿਆ, ਸੀਸੀਟੀਵੀ ਲੱਭ ਰਿਹਾ, ਕਰ ਲਾਂਗੇ ਜੀ, ਸਾਰਾ ਕੁਝ ਪਤਾ ਲੱਗ ਜੂਗਾ। ਤੇ ਜੀ ਉਹ ਵਿਖਰੇ ਹੋਏ ਜਿਹੜੇ ਹੈ ਨਾ ਸੀਗੇ ਅੰਗ ਗੁਟਕਾ ਸਾਹਿਬ ਦੇ ਹੈ ਨਾ, ਉਹ ਸਾਰੇ ਪੱਤਰੇ ਸਹੇਜ ਨੇ ਪੁਲਿਸ ਨੇ, ਕਹਿੰਦੇ ਜੀ ਅਸੀਂ ਇਸ ਨੂੰ ਬੜੇ ਸਨਮਾਨ ਤਰੀਕੇ ਨਾਲ ਜੀ ਆਪਣੀ ਕਸਟਡੀ 'ਚ ਲੈ ਗਏ। ਆਹੀ ਨੁਕਤਾ ਤਾਂ ਨਵੇਂ ਕਾਨੂੰਨ ਦੇ ਵਿੱਚ ਸਵਾਲ ਖੜਾ ਕਰ ਰਿਹਾ ਜੀ। ਸਹੀ ਹੈ ਕਿ ਰੱਬ ਕਰੇ ਬੇਅਦਬੀ ਨਾ ਹੋਵੇ। ਪਤਾ ਨਹੀਂ ਕਿੱਥੋਂ ਆਉਂਦੇ ਨੇ ਲੋਕ, ਕਿਹਦੇ ਢਾਹੇ ਚੜ ਕੇ ਕਰਦੇ ਨੇ। ਸਹੀ ਹੈ। ਪਰ ਬਾਅਦ ਚੋਂ ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਲਿਸ ਲਿਆ ਕਰੂਗੀ, ਇਹ ਸਵਾਲ ਵੀ ਬੁੱਧੀਜੀਵੀ ਪੁੱਛ ਰਹੇ ਨੇ ਕਿ ਫਿਰ ਉਹਨਾਂ ਦੀ ਕਸਟਡੀ 'ਚ ਰਿਹਾ ਕਰੂਗਾ। ਤੇ ਇਹ ਕਿੰਨੇ ਹੀ ਨੁਕਤੇ ਵੱਡੇ ਖੜੇ ਨੇ, ਉਹਨਾਂ ਚੋਂ ਇੱਕ ਨੁਕਤਾ ਇਹ ਵੀ ਸੀਗਾ। ਪਰ ਵੱਡਾ ਸਵਾਲ ਤਾਂ ਕਿ ਜਿਹੜੀ ਗੱਲ ਤੁਸੀਂ ਪ੍ਰਚਾਰ ਰਹੇ ਹੋ ਕਿ ਇਸ ਕਾਨੂੰਨ ਬਣਨ ਤੋਂ ਬਾਅਦ ਬੇਅਦਬੀ ਦੀਆਂ ਘਟਨਾਵਾਂ ਰੁਕ ਜਾਣਗੀਆਂ, ਉਹ ਤਦ ਵੀ ਨਹੀਂ ਰੁਕ ਰਹੀਆਂ, ਨਹੀਂ ਰੁਕ ਰਹੀਆਂ, ਕਿਉਂਕਿ ਤੁਸੀਂ ਤਾਂ ਕਿਸੇ ਮੂਹਰੇ ਉਦਾਹਰਨ ਪੇਸ਼ ਨਹੀਂ ਕੀਤੀ। ਕਿਸੇ ਨੂੰ 3 ਸਾਲ ਦੀ ਵੀ ਸਜ਼ਾ ਦਵਾਈ ਹੋਵੇ ਦੱਸ ਦਿਓ, 25 ਸਾਲ ਵਾਲੀ ਜਦ ਮਿਲੂਗੀ ਤਾਂ ਦੇਖਾਂਗੇ, 20 ਸਾਲ ਦੀ ਜਦ ਮਿਲੂਗੀ ਤਾਂ ਦੇਖਾਂਗੇ, 25 ਲੱਖ ਦਾ ਜੁਰਮਾਨਾ ਹੋਊਗਾ ਤਾਂ ਦੇਖਾਂਗੇ। ਸਹੀ ਹੈ। ਸੋ ਇਸ ਲਈ ਇਹ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਜਨਾਬ ਕਾਨੂੰਨ ਤਾਂ ਬਣ ਗਿਆ ਸਹੀ, ਪਰ ਘਟਨਾਵਾਂ ਕਦੋਂ ਰੁਕਣਗੀਆਂ? ਕਿ ਇੰਨੀ ਹਿੰਮਤ ਕੌਣ ਕਰਦਾ, ਕਿਹਦੀ ਸ਼ਹਿ ਤੇ ਕਰਦਾ, ਕਿਹਦੇ ਇਸ਼ਾਰੇ ਤੇ ਕਰਦਾ, ਇਹ ਸਮਝਣ ਦੀ ਲੋੜ। ਤੁਸੀਂ ਨਾ ਜਦੋਂ ਆਪਾਂ ਪਹਿਲੇ ਦਿਨ ਹੀ ਇਸ ਕਾਨੂੰਨ ਦੇ ਬਾਰੇ ਗੱਲ ਕਰ ਰਹੇ ਸੀ, ਤੁਸੀਂ ਇੱਕ ਗੱਲ ਕਹੀ ਸੀ ਸ਼ਰਮਾ ਜੀ ਕਿ ਜਿਸ ਧਰਤੀ ਦੇ ਉੱਤੇ ਮਤਲਬ ਇਹ ਹੋਣੀਆਂ ਨਹੀਂ ਚਾਹੀਦੀਆਂ ਘਟਨਾਵਾਂ, ਸਾਡੇ ਲਈ ਸ਼ਰਮਸਾਰ ਗੱਲ ਹੈ। ਉਸੇ ਧਰਤੀ ਦੇ ਉੱਤੇ ਦੁਨੀਆ ਦੇ ਵਿੱਚ ਹੋਰ ਕਿਤੇ ਨਹੀਂ ਇੰਨੀਆਂ ਹੋ ਰਹੀਆਂ, ਉਸੇ ਧਰਤੀ ਦੇ ਉੱਤੇ ਇਹਨਾਂ ਨੂੰ ਰੋਕਣ ਦੇ ਲਈ ਸਾਨੂੰ ਸਖਤ ਕਾਨੂੰਨ ਬਣਾਉਣੇ ਪੈ ਰਹੇ ਤੇ ਇਹਦੇ ਵਿੱਚ ਸਭ ਤੋਂ ਮੰਦਭਾਗੀ ਗੱਲ ਇਹ ਹੈ ਵੀ ਸਿਲਸਿਲਾ ਫਿਰ ਵੀ ਨਹੀਂ ਰੁਕ ਰਿਹਾ ਜੀ। ਜੀ।